ਚਾਹ 'ਚ ਵੀ ਸਵਾਦ ਨਹੀਂ ਰਿਹਾ। ਇਹੀ ਕਿਤੇ ਮੇਰੀ ਬੇਗਮ ਨੇ ਬਣਾਈ ਹੁੰਦੀ ਤੇ ਇਹਦੇ ਵਿੱਚ ਚੌਖਾ ਮਜ਼ਾ ਹੋਣਾ ਸੀ। ਸਵਾਦ ਕੀ ਰਹਿਣਾ ਵਾ, ਸਵਾਦ ਤੇ ਜ਼ਿੰਦਗੀ 'ਚ ਵੀ ਨਹੀਂ ਰਿਹਾ। ਕੰਮ ਵਾਲੇ ਪਤਾ ਨਹੀਂ ਕੀ ਚਾਹੁੰਦੇ ਆ, ਰੋਜ਼ ਹੀ ਸੱਦ ਲੈਂਦੇ ਆ। ਕਦੀ ਬੱਤੀ ਗਈ ਹੁੰਦੀ ਹੈ, ਕਦੀ ਧਾਗਾ ਨਹੀਂ ਆਉਂਦਾ ਮਿੱਲ ਦੇ ਵਿੱਚ। ਘਰ ਦੇ ਖਰਚੇ ਕਿੱਥੋਂ ਪੂਰੇ ਕਰਨੇ ਆ। ਅਜੇ ਤੇ ਬਾਲ ਬੱਚਾ ਕੋਈ ਨਹੀਂ, ਜੇ ਬਾਲ ਬੱਚਾ ਹੁੰਦਾ ਤੇ ਪਤਾ ਨਹੀਂ ਕੀ ਹੋਣਾ ਸੀ। ਸੁੱਤੇ ਦੇ ਵਾਲ ਪੁੱਟਣੇ ਸੀ ਨਿਆਣਿਆਂ ਨੇ ਮੇਰੇ। ਏਰਮ ਕੀ ਆ? ਪਤਾ ਵੀ ਆ ਕਿ ਮੈਂ ਤਿਆਰ ਹੋਣੀ ਆ, ਫੇਰ ਵੀ ਨਹੀਂ ਕਿਤੇ ਖਲੋਂਦਾ। ਲੈ ਵੇਖਿਆ ਈ, ਆਪ ਕਿਤੇ ਸਿਗਟਾਂ ਲੈਣੀਆਂ ਹੋਣ ਨਾ ਤੂੰ ਤੇ ਜ਼ਮਾਨੇ ਭਰ ਦਾ ਤੂੰ ਖੋਖਾ ਫਿਰ ਲੈਣਾ ਵਾ। ਜੇ ਮੈਂ ਕੋਈ ਸ਼ੈ ਮੰਗਵਾ ਲਾਂ, ਜੇ ਕਿੱਟ ਦਾ ਕਹਿ ਹੀ ਦਿੱਤਾ ਸੀ ਨਾ, ਤੁਰਿਆ ਨਹੀਂ ਜਾਂਦਾ, ਛਾਲੇ ਪੈ ਜਾਂਦੇ ਪੈਰਾਂ 'ਚ। ਲੈ ਵੇਖ ਲਾ, ਆ ਕਿੰਜ ਦੀ ਬੇਸ ਆ, ਸਹੀ ਨਹੀਂ ਬਹਿਣ ਦੀ ਹੈ। ਤੇ ਸ਼ੀਸ਼ਾ ਤੈਨੂੰ ਕਿਹਾ ਸੀ ਲਿਆ ਦੇ ਮੈਨੂੰ, ਤੇ ਆ ਸ਼ੀਸ਼ਾ ਵੇਖ ਲਾ ਘਰ ਦਾ ਟੁੱਟਾ ਹੋਇਆ। ਕਿਹੜੇ ਪਾਸੇ ਜਾਵਾਂ ਮੈਂ? ਇਸ ਬੰਦੇ ਨੇ ਤੇ ਜ਼ਿੰਦਗੀ ਖਰਾਬ ਕਰ ਛੜੀ ਮੇਰੀ। ਵੇਖ ਕੇ ਐਵੇਂ ਚਾਹਾਂ ਪੀਵੀ ਜਾਂਦਾ। ਮੇਰਾ ਕੋਈ ਹੈ ਖਿਆਲ ਇਸ ਬੰਦੇ ਨੂੰ ਕਿ ਇਹਨੂੰ ਵੀ ਕੋਈ ਚਾਹ ਦਾ ਘੁੱਟ ਪਿਆ ਲਵਾਂ? ਚਾਹ ਤੇਰੀ ਮੈਂ ਬਣਾਈ ਆ। ਪਹਿਲਾਂ ਮੈਂ ਤੇਰੀ ਚਾਹ ਨਾ ਕੱਪ ਭਰਿਆ ਵਾ, ਫੇਰ ਮੈਂ ਜਿਹੜੀ ਬਚੀ ਆ ਉਹ ਮੈਂ ਪੀਣ ਦਿਆ ਸੀਗਾ। ਮੈਂ ਹੁਣੇ ਹੀ ਲਿਆਉਣਾ ਚਾਹ ਤੇਰੀ। ਤਾਂ ਸ਼ੀਸ਼ਾ ਵੇਖ ਲਾ, ਤੇ ਕਿੱਟ ਮੈਨੂੰ ਲਿਆ ਕੇ ਦਿੱਤੀ। ਆ ਵੇਖ ਕਿਦਾਂ ਦੀ ਮੂੰਹ ਹੋਇਆ ਪਿਆ ਮੇਰਾ। ਕਿੱਟ ਸੀ, ਕਿੱਟ ਨਹੀਂ ਸੀ, ਉਹ ਫਿੱਟ ਸੀ। ਲੇਕਿਨ 450 ਦੀ ਆਈ ਸੀ ਉਹ ਵੀ। ਉਹ ਕਿਹੜਾ ਉਦਾਂ ਹੀ ਦੇਤੀ ਉਹਨੇ ਮੈਨੂੰ। ਉਦੋਂ ਤੇ ਭਲਕੇ ਮੈਂ ਸਿਗਰਟਾਂ ਵੀ ਨਹੀਂ ਪੀਤੀਆਂ। ਮੈਂ ਕਿਹਾ ਮੇਰੀ ਜਾਨ ਦਾ ਮੇਕਅਪ ਮੁੱਕਿਆ ਵਾ, ਮੈਂ ਬੜੇ ਚਾਵਾਂ ਨਾਲ ਲੈ ਕੇ ਆਇਆ। 30 ਰੁਪਏ ਤੇ ਹਜੇ ਵੀ ਦੇਣੇ ਆ ਮੈਂ ਉਹਦੇ। ਠਹਿਰ ਜਾ, ਮੈਂ ਤੈਨੂੰ ਚਾਹ ਲਿਆ ਕੇ ਦਿੰਨਾ ਪਹਿਲੋਂ। ਜਲਦੀ ਲੈ ਆ, ਪਤਾ ਵੀ ਆ ਮੈਂ ਜਾਣਾ ਵਾ। ਲੈ ਚਾਹ ਲੈਣ ਗਿਆ, ਹਜੇ ਤੱਕ ਨਹੀਂ ਆਇਆ। ਲੇਟ ਕਰਾ ਦੇਣਾ ਹੁਣ, ਸਾਰੀਆਂ ਨੇ ਪਹੁੰਚ ਜਾਣਾ ਉੱਥੇ। ਆ ਵੀ ਚਾਹ ਤੇ ਮੈਂ ਉੱਥੇ ਰੱਖੀ ਸੀ, ਮੈਂ ਦੱਸਣਾ ਭੁੱਲ ਗਿਆ। ਜੇ ਅੰਦਰ ਰੱਖੀ ਸੀ ਤੇ ਮੈਨੂੰ ਉਦੋਂ ਹੀ ਦੱਸ ਦਿੰਦਾ, ਮੈਂ ਅੰਦਰੋਂ ਹੀ ਪੀ ਲੈਣੀ ਸੀ। ਉਹ ਮੈਂ ਵੀ ਅੱਜ ਤਾਂ ਬਣਾਈ, ਮੈਂ ਕਿਹਾ ਉਹ ਤੇ ਤਿਆਰ ਹੋਣ ਦਈ ਆ, ਕਿਤੇ ਲੇਟ ਨਾ ਹੋ ਜਾਵੇ। ਚੱਲ ਅੱਜ ਮੈਂ ਚਾਹ ਬਣਾ ਲੈਣਾ। ਮੱਖੀ ਪੈ ਗਈ, ਕੀ ਹੋਇਆ? ਆ ਚਾਹ ਬਣਾਈ ਆ ਸੁਰ ਨਾ ਸਵਾਦ। ਮੈਂ ਨਹੀਂ ਪੀਂਦੀ ਕਿਸੇ ਨਾਲ ਜ਼ੈਕਾ ਕੋਈ ਚਾਹ ਦਾ। ਹੁਣ ਜ਼ੈਕਾ ਤੇ ਹੁਣ ਤੈਨੂੰ ਪਤਾ ਦੁੱਧ ਹੀ ਇਦਾਂ ਦਾ ਆਉਂਦਿਆ ਵਾ, ਪਤਲੇ ਦੁੱਧ ਦਾ, ਜਿੰਨਾ ਮਰਜੀ ਉਹਨੂੰ ਸੇਕ ਲਵਾ ਲਓ, ਸੰਘਣਾ ਹੁੰਦਾ ਹੀ। ਅੱਛਾ ਮੇਰੀ ਗੱਲ ਸੁਣ ਲਾ, ਹਾਂ ਮੈਨੂੰ ਕੋਈ ਖਰਚਾ ਪਾਣੀ ਦੇ, ਮੈਂ ਜਾਂਦੀ ਹੋਈ ਬਾਜ਼ਾਰੋਂ ਹੋ ਕੇ ਜਾਣਾ ਵਾ। ਮੈਂ ਸਹੇਲੀ ਵੱਲ ਜਾਣਾ, ਕੋਈ ਚੰਗਾ ਲੱਗਦਾ ਖਾਲੀ ਹੱਥ ਜਾਵਾਂ? ਮੈਂ ਸਾਰਾ ਕੁਝ ਤੇ ਤੈਨੂੰ ਲੈਤਾ, ਤੈਨੂੰ ਸੂਟ ਵੀ ਸਮਾਨਤਾ ਵਾ, ਮੇਕਅਪ ਵੀ ਲੈਤਾ ਵਾ। ਹੁਣ ਮਤਲਬ ਕਾਹਦਾ ਖਰਚਾ? ਮੈਂ ਤੈਨੂੰ ਆਪ ਛੱਡੇ ਆਉਣਾ ਵਾ। ਲੈ ਤੂੰ ਛੱਡ ਆਏਗਾ, ਮੈਂ ਨਿਆਣੀ ਆ ਜਾਂ ਮੈਂ ਰਾਹ ਭੁੱਲ ਜਾਣਾ? ਜਾਂ ਰਾਹ 'ਚ ਮੈਂ ਮਿੱਟੀ ਖਾਊਂਗੀ? ਮੈਂ ਆਪ ਬਥੇਰੀ ਸਿਆਣੀ ਆ, ਤੂੰ ਪੈਸੇ ਦੇ, ਮੈਂ ਆਪ ਚੱਲ ਜਾਣਾ ਵਾ। ਨਹੀਂ ਸਿਆਣੀ ਹੋਵੇਂ ਤੇ ਫਿਰ ਤੂੰ ਚਾਹ ਅੱਜ ਆਪ ਨਾ ਬਣਾਉਂਦੀ। ਮੈਂ ਬਣਾਉਣ ਦਿਆ ਸੀ, ਤੂੰ ਕੋਲੋਂ ਦੀ ਲੰਘ ਗਈ ਚੁੱਪ ਕਰਕੇ ਮੇਕਅਪ ਕਰਨ ਵਾਸਤੇ। ਹਾਏ ਹਾਏ, ਮੂੰਹ 'ਚ ਇੰਨੀਆਂ ਗੱਲਾਂ ਨਾ ਕੱਢ, ਜੇਬ 'ਚੋਂ ਪੈਸੇ ਕੱਢ, ਮੈਂ ਫਟਾਫਟ ਹੋ ਕੇ ਆਵਾਂ। ਉਹ ਪੈਸੇ ਹੀ ਕੱਢਣ ਲੱਗਾ ਵਾਂ। ਪੈਸੇ ਤੁਹਾਡੇ ਨਾਲ ਚੰਗੇ ਆ ਪੈਸੇ। ਚੱਲ ਕੱਢ ਲਾ ਪੈਸੇ ਹੁਣ। $350 ਆ, ਕੀ ਮੈਂ ਸਦਕੇ ਦਾ ਚੂਚਾ ਖਰੀਦਣ ਚੱਲੀ ਆ? ਇੰਨੇ ਕਨਾ ਕੀ ਹੋਣਾ ਮੇਰਾ? ਬੇਗਮ ਹੁਣ ਉਹ ਮੇਕਅਪ ਚੋਂ ਇੰਨੇ ਹੀ ਬਚੇ ਆ ਬਕਾਇਆ, ਤੇ ਹੁਣ ਹੈ ਨਹੀਂ ਗੇ। ਇੱਕ ਸਾਲ ਹੋ ਗਿਆ ਮੇਰੇ ਵਿਆਹ ਨੂੰ, ਠੀਕ ਆ? ਤੇ ਉਹੀ 3-4 ਮਹੀਨੇ ਕੋਈ ਚੰਗੇ ਚੋਖੇ ਖਾਦੇ ਆ ਤੇ ਚੋਖਾ ਚੋਖਾ ਪਾਇਆ ਮੈਂ, ਠੀਕ ਆ? ਤੇ ਉਹੀ ਹੰਡਾਇਆ। ਲੈ ਉਸ ਤੋਂ ਬਾਅਦ ਨਾ ਚੰਗਾ ਚੋਖਾ ਖਾਦਾ, ਨਾ ਕੋਈ ਮੈਂ ਚੰਗਾ ਚੋਖਾ ਪਾਇਆ, ਤੇ ਨਾ ਕੋਈ ਮੈਨੂੰ ਸੁੱਖ ਦਾ ਸਾਹ ਆਇਆ ਤੇਰੇ ਵੱਲੋਂ। ਉਹ ਚੰਗਾ ਚੋਖਾ ਫੇਰ ਖਾਵਾਂਗੇ। ਉਹ ਜਿੱਥੇ ਚੰਗੇ ਦਿਨ ਨਹੀਂ ਰਹੇ, ਮਾੜੇ ਵੀ ਨਹੀਂ ਰਹਿਣੇ। ਉਹ ਤੂੰ ਟੈਨਸ਼ਨ ਨਾ ਲਿਆ ਕਰ। ਮੈਂ ਭਾਵੇਂ ਦਿਨ ਰਾਤ ਕੰਮ ਨਾ ਕਰਾਂ, ਲੇਕਿਨ ਮੈਂ ਤੈਨੂੰ ਪਰੇਸ਼ਾਨ ਨਹੀਂ ਹੋਣ ਦੇਣਾ, ਨਾ ਮੈਂ ਤੈਨੂੰ ਪਰੇਸ਼ਾਨ ਵੇਖਣਾ ਚਾਹੁੰਦਾ। ਪਰੇਸ਼ਾਨੀਆਂ ਤੇ ਇੰਝ ਹੀ ਰਹਿਣੀਆਂ। ਪਰੇਸ਼ਾਨੀਆਂ ਤੇ ਮੇਰੇ ਪੱਲੂ ਨਾਲ ਇੰਝ ਵੱਜੀਆਂ, ਇਹ ਨਹੀਂ ਗੰਢ ਖੁੱਲਣੀ। ਤਾਂ ਮੇਰੀ ਗੱਲ ਸੁਣ ਲਾ, ਹੁਣ ਮੈਂ ਚੱਲੀ ਆ, ਤੇ ਘਰ ਦਾ ਧਿਆਨ ਰੱਖੀ। ਚੱਲ ਆ ਜਾਈਂ ਜਲਦੀ ਫਿਰ। ਹੈ ਆ ਜਾਾਂਗੀ। ਹਾਏ ਹਾਏ, ਕਿੱਡਾ ਸਕੂਨ ਹੁੰਦਾ ਈ ਇਸ ਜੇਲ੍ਹ ਵਰਗੇ ਘਰ ਚੋਂ ਨਿਕਲ ਕੇ। ਅੱਲਾ ਹੀ ਅੱਲਾ। ਹੈ ਪਤਾ ਨਹੀਂ ਕੀ ਹੋ ਗਿਆ। ਹੁਣ ਤੇਰੇ ਤੋਂ ਬਗੈਰ ਮੇਰਾ ਦਿਲ ਨਹੀਂ ਲੱਗਦਾ, ਨਾ ਚੈਨ ਹੁੰਦਾ, ਨਾ ਨੀਂਦ ਆਉਂਦੀ, ਬੇਚੈਨੀ ਜੀ ਰਹਿੰਦੀ ਹੈ। ਜੇ ਮੈਂ ਕੰਮ ਤੇ ਜਾਂਦਾ ਵਾਂ ਤਾਂ ਉੱਥੇ ਮੇਰਾ ਰੂਹ ਇਹੀ ਹੁੰਦਾ ਕਿ ਕਿਹੜੀ ਘੜੀ ਮੈਨੂੰ ਮਿਲਣ ਦਾ ਕੋਈ ਬਹਾਨਾ ਸੋਚਾਂ ਤੇ ਇੱਥੋਂ ਨਿਕਲ। ਯਾਰਾਂ ਦੋਸਤਾਂ 'ਚ ਦਿਲ ਨਹੀਂ ਲੱਗਦਾ, ਹਰ ਪਾਸੇ ਮੈਨੂੰ ਹਨੇਰਾ ਹੀ ਨਜ਼ਰ ਆਉਂਦਾ। ਪਰ ਇਹ ਆ ਕਿ ਜਦੋਂ ਮੈਂ ਤੇਰਾ ਚੰਦ ਵਰਗਾ ਮੁਖੜਾ ਦੇਖਦਾ ਤੇ ਹਰ ਪਾਸੇ ਉਜਾਲਾ ਹੀ ਉਜਾਲਾ ਹੋ ਜਾਂਦਾ। ਜਦੋਂ ਤੱਕ ਮੈਂ ਤੈਨੂੰ ਦੇਖਾਂ ਨਾ ਤੇ ਮੇਰੀ ਸੁਬਹ ਹੀ ਨਹੀਂ ਹੁੰਦੀ। ਦੇਖਣਾ
ਤੇਰੀ ਯਾਦ ਦੇ ਵਿੱਚ ਮੈਂ ਸੁੱਖ ਦਾ ਜਾਣ ਲਿਆ ਕਿ ਤੈਨੂੰ ਵੀ ਮੇਰੀ ਯਾਦ ਏਦਾਂ ਹੀ ਆਉਂਦੀ। ਹਾਏ ਕੀ ਪੁੱਛ ਲਿਆ ਈ ਜ਼ਾਲਮਾ, ਤੇਰੀ ਯਾਦ 'ਚ ਤੇ ਮੈਂ ਇੰਜ ਤੜਪਦੀਆਂ ਜਿਵੇਂ ਬਿਨ ਪਾਣੀ ਤੋਂ ਮੱਛਲੀ, ਤੇ ਮੇਰੀਆਂ ਯਾਦਾਂ 'ਚ ਇੰਜ ਘੁੰਮਦਾ ਹੈ ਹਾਏ ਜਿਵੇਂ ਬਿਨਾਂ ਫੁੱਲਾਂ ਤੋਂ ਕੋਈ ਭਵਰਾ। ਤੇ ਜੇ ਤੂੰ ਪੁੱਛਦਾ ਹੈ ਕਿ ਮੈਨੂੰ ਤੇਰੀ ਯਾਦ ਨਹੀਂ ਆਉਂਦੀ, ਨਹੀਂ ਉਹ ਜਿੰਨੀ ਤੂੰ ਲੇਟ ਹੋਈ ਸੀ ਨਾ, ਮੈਂ ਇਸ ਗੱਲ ਤੋਂ ਗਿਆ ਕਿ ਸ਼ਾਇਦ ਤੈਨੂੰ ਘਰੋਂ ਨਾ ਨਿਕਲਣ ਦਿੰਦੇ ਹੋਣ। ਘਰੋਂ ਤੇ ਮੈਂ ਬਹਾਨਾ ਲਾ ਕੇ ਨਿਕਲੀ ਹਾਂ ਕਿ ਮੈਂ ਸਹੇਲੀ ਦੀ ਸਾਲਗਿਰਾ ਤੇ ਚੱਲੀ ਹਾਂ। ਤੇ ਇੱਥੇ ਸਹੇਲੀ ਨੂੰ ਮਿਲਣ ਆ ਗਈ। ਪਰ ਇਹ ਆ ਤੁਹਾਡੀ ਜੋੜੀ ਕੋਈ ਫਬੀ ਨਹੀਂ ਹੈਗੀ। ਮੈਨੂੰ ਵੀ ਉਹ ਘਰ ਨਹੀਂ ਜੇਲ੍ਹ ਲੱਗਦੀ ਹੈ। ਤੇ ਜੇ ਉਹ ਤੇਰੀ ਜੇਲ੍ਹ ਘਰ 'ਚ ਬਦਲ ਦਈਏ ਫੇਰ? ਸੱਚੀ? ਲੈ ਇਹ ਕਿਹੜੀ ਤੂੰ ਗੱਲ ਕਰਨ ਡਈ ਹੈ? ਇਹ ਤਾਂ ਖੱਬਿਆ ਦਾ ਕੰਮ ਆ ਆਪਣਾ। ਮੇਰਾ ਵੀ ਹੁਣ ਤੇਰੇ ਬਿਨਾ ਗੁਜ਼ਾਰਾ ਨਹੀਂ ਹੁੰਦਾ ਨਾ, ਮੇਰਾ ਦਿਲ ਲੱਗਦਾ ਹੈ। ਲੈ ਪਾਗਲੇ, ਫੇਰ ਦੀ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਹੈਗੀ। ਮੈਂ ਸਾਰੀ ਰਾਤ ਸੋਚਦੀ ਰਹਿੰਦੀ ਹਾਂ ਕਿਦੋਂ ਸਵੇਰ ਹੋਏਗੀ, ਕਿਦੋਂ ਸਵੇਰਾ ਹੋਏਗਾ, ਤੂੰ ਕਿਦੋਂ ਇਹ- ਮੇਰੀ ਤੇਰੇ ਨਾਲ ਮੁਲਾਕਾਤ ਹੋਏਗੀ। ਤੂੰ ਇਹ ਸੋਚਦੀ ਰਹਿੰਦੀ ਆ, ਮੈਂ ਇਹੀ ਸੋਚਦਾ ਰਹਿਣਾ ਕਿ ਏਡੀ ਸੋਹਣੀ ਬੁੱਢੀ ਤੇ ਉਹ ਕਟੂ ਜਿਹਾ ਤੇਰੇ ਲਾਗੇ ਬੰਦਾ ਕਿੱਡਾ ਕੁ ਲੱਗਦਾ ਹੋਊਗਾ, ਚੰਗਾ ਜਾਂ ਬੁਰਾ। ਮੈਂ ਤੇ ਆਪ ਕਸਮੇ ਅੱਕੀ ਪਈ ਹਾਂ ਉਹਦੇ ਤੋਂ। ਮੈਂ ਵੀ ਸੋਚਦਾ ਵਾਂ ਕਿ ਏਡਾ ਖੂਬਸੂਰਤ ਪਰਿੰਦਾ ਉਸ ਪਿੰਜਰੇ 'ਚ ਕੈਦ ਆ, ਜੇ ਤੂੰ ਕਵੇਂ ਆਜ਼ਾਦ ਨਾ ਕਰਾਦਾ ਤੈਨੂੰ। ਹਾਏ ਤੂੰ ਜਿੱਥੇ ਕਿਹਾ ਜਦੋਂ ਕਿਹਾ ਮੈਂ ਤੈਨੂੰ ਮਿਲਣ ਆ ਗਈ। ਇਹ ਪਰਿੰਦੇ ਤੇ ਸ਼ਿਕਾਰੀਆਂ ਵਾਲੀਆਂ ਗੱਲਾਂ ਛੱਡ, ਹੁਣ ਇਹ ਦੱਸ ਆਪਣੀ ਜ਼ਿੰਦਗੀ ਦਾ ਕੀ ਕਰੇਗਾ। ਵੇਖੀ ਬੇਈਮਾਨਾ ਕਿਤੇ ਧੋਖਾ ਨਾ ਦੇ ਜੀ, ਮੈਂ ਪਿੰਜਰੇ ਦੀ ਮੈਨਾ ਵਾਂ ਕਿ ਤੂੰ ਵੀ ਮੈਨੂੰ ਆਜ਼ਾਦ ਕਰਕੇ ਤੇ ਛੱਡ ਨਾ ਜਾਵੀਂ, ਕਿਤੇ ਮੈਂ ਟਹਿਣੀ ਤੇ ਵੀ ਬਹਿਣ ਜੋਗੀ ਨਾ ਰਹਾਂ। ਓਏ ਹੋਏ, ਕਿਹੜੀ ਹੀਰ ਰਾਂਝਾ ਖੋਲ ਕੇ ਬਹਿ ਗਈ ਆ? ਕੀ ਮਤਲਬ ਕਿਹੜੀ ਰਾਂਝਾ ਖੋਲ ਕੇ ਬਹਿ ਗਈ? ਓਏ ਆਹੋ, ਤੂੰ ਆਪਣੀਆਂ ਸਟੋਰੀਆਂ ਨਾਲੇ ਆ ਕੀ ਕੀਤਾ ਤੂੰ ਬੁਲੀਆਂ ਨੂੰ? ਕਿਉਂ ਕੀ ਹੋਇਆ? ਤੈਨੂੰ ਮੈਂ ਕਿੰਨੀ ਦਫਾ ਕਿਹਾ ਵਾ ਕਿ ਹਾਸ ਸੁਰਖੀ ਨਾ ਲਾ ਕੇ ਆਇਆ ਕਰ। ਉਹ ਰੈੱਡ ਸੁਰਖੀ ਲੱਗੀ ਹੋਵੇ ਨਾ ਤੇਰੇ ਤੇ ਐਸ ਗੁਲਾਬ ਵਰਗੀਆਂ ਬੁਲੀਆਂ ਲੱਗਦੀਆਂ ਤੇਰੀਆਂ। ਪਾਗਲੇ, ਸੱਚੀ? ਲੈ ਮੁੱਚੀ ਕੇ ਹਾਏ ਤੂੰ ਸਮਝਦੀ ਨਹੀਂ ਅੱਲਾ, ਹੈਗੀ ਗੱਲ ਨੂੰ। ਸੱਚੀ ਕਹਿ ਰਿਹਾ? ਮੈਨੂੰ ਤੇ ਤੇਰੀਆਂ ਗੱਲਾਂ ਤੇ ਯਕੀਨ ਹੀ ਨਹੀਂ ਆ ਰਿਹਾ। ਇੱਧਰ ਹੀ ਆ ਜਾ, ਫੇਰ ਇੱਧਰ ਆਣ ਕੇ ਤਾਂ ਤੂੰ ਹੋਰ ਤਰ੍ਹਾਂ ਦੀ ਹੋ ਜਾਣਾ। ਇੱਧਰ ਆ ਜਾ, ਇੱਥੇ ਮੈਂ ਤੈਨੂੰ ਗੱਲ ਦੱਸ ਕੇ ਡਿਆ, ਇੱਧਰ ਆਣ ਕੇ ਤੂੰ ਬੇਯਕੀਨੀ ਹੋਣ ਡਈ ਆ। ਤੈਨੂੰ ਮੇਰੀ ਯਾਦ ਕਦੋਂ ਕਦੋਂ ਆਉਂਦੀ ਹੈ? ਲੈ ਤੇ ਤੇਰੀ ਯਾਦ ਤਾਂ ਆਉਂਦੀ ਰਹਿੰਦੀ ਆ। ਰਾਤ ਦੀ ਸੁਣ ਲੈ। ਅੱਛਾ ਰਾਤੀ ਮੈਂ ਸੁਣਾ। ਆਪਣੇ ਮਹੱਲੇ ਚੋਂ ਨਿਕਲਣ ਡਿਆ ਸੀ ਤੇ 30 ਦੀ ਮੈਂ ਕੁਲਫੀ ਲਈ, ਉਹ 30 ਵਾਲੀ। ਇੰਜ ਕਰਕੇ ਮੈਂ ਕੁਲਫੀ ਹੱਥ 'ਚ ਫੜੀ, ਪਹਿਲੀ ਦੰਦੀ ਵੱਡੀ ਆ ਤੇ ਕਸਮੇ ਮੈਨੂੰ ਤੂੰ ਬੜੀ ਯਾਦ ਏ। ਥੱਲੇ ਸਾਰਾ ਹੀ ਤੀਲਾ ਤੇਰੇ ਵਰਗਾ ਸੀ। ਮੈਨੂੰ ਵੀ ਤੇਰੀ ਬੜੀ ਯਾਦ ਆਈ। ਅੱਛਾ? ਮੈਂ ਜੋ ਛੱਤ ਤੇ ਕੱਪੜੇ ਫੋਲਣ ਗਈ ਨਾ ਤੇ ਯਕਦਮ ਬਿਜਲੀ ਗੜਕੀ। ਮੈਂ ਕਿਹਾ ਹਾਏ ਮੈਂ ਮਰ ਗਈ, ਕਿਤੇ ਤੂੰ ਤੇ ਨਹੀਂ ਛੱਤ ਤੇ ਖਲੋਤਾ, ਤੈਨੂੰ ਵੇਖ ਕੇ ਗੜਕੀ ਹੋਣੀ। ਯਾਨੀ ਕਿ ਤੂੰ ਮੈਨੂੰ ਬਿਜਲੀ ਸਮਝਣ ਡਿਆ ਹੈ? ਨਹੀਂ ਨਹੀਂ, ਮੈਂ ਤੁਹਾਨੂੰ ਬਿਜਲੀ ਨਹੀਂ ਕਿਹਾ, ਮੈਂ ਕਹਿ ਰਹੀ ਹਾਂ ਅਸਮਾਨੀ ਬਿਜਲੀ ਤੁਹਾਡੇ ਲਈ ਬਣੀ ਹੈ, ਜ਼ਮੀਨੀ ਬਿਜਲੀ ਨਾਲ ਤੇ ਤੁਹਾਡਾ ਕੁਛ ਵੀ ਨਹੀਂ ਬਣਨਾ। ਉਹ ਛੱਡ ਬਿਜਲੀਆਂ ਬੁਜਲੀਆਂ ਨੂੰ, ਹੂੰ ਇਹ ਦੱਸ ਆ ਸਰਦੀਆਂ ਆਉਣ ਡਈਆਂ ਵਾ, ਤੇਰੇ ਵਾਸਤੇ ਮੈਂ ਇੱਕ ਬਲੈਕ ਕਲਰ ਦੀ ਸ਼ਾਲ ਦੇਖ ਕੇ ਆਇਆ ਸ਼ਹਿਰ। ਹਾਏ ਮੈਂ ਮਰ ਗਈ ਸੱਚੀ? ਲੈ ਹਾਏ, ਮੈਂ ਦਫਨਾਤੀ। ਤੈਨੂੰ ਐਡੀ ਸੋਹਣੀ ਲੱਗਣੀ ਨਾ ਪਾਈ, ਜਿਹੜਾ ਕੋਈ ਹਿਸਾਬ ਨਹੀਂ, ਮਜ਼ਾਕ ਨਹੀਂ। ਮੈਂ ਵੀ ਤੁਹਾਡੇ ਵਾਸਤੇ ਸ਼ਰਟ ਖਰੀਦੀ, ਉਹ ਕਿੱਦਾਂ ਦੀ? ਚਿੱਟੇ ਰੰਗ ਦੀ, ਅੱਛਾ ਜੀ। ਉੱਤੇ ਕਾਲਾ ਕਾਂ ਬਣਿਆ, ਤੁਸੀਂ ਦੋਨੇ ਕਾਂ ਕਾਂ ਕਰਦੇ ਕਿੱਡੇ ਸੋਹਣੇ ਲੱਗੋਗੇ। ਬੜੀ ਗੱਲ ਆ ਵੈਸੇ, ਕੈਸਾ ਵਾਰਨਿੰਗ ਵਰਗਾ ਮੂੰਹ ਆ ਤੇਰਾ। ਪਰ ਮੈਂ ਤੈਨੂੰ ਇਹ ਕਹਿਣਾ ਸੀ, ਹਾਂਜੀ। ਉਹ ਇਹਨਾਂ ਨਾਲ ਨਾ ਚੁੰਮੜਿਆ ਕਰ, ਜਿੱਥੇ ਬੈਠੇ ਆ ਉੱਥੇ ਅਗਲੇ ਵਿਜ਼ਿਟ ਕਰਨਗੇ ਆਣ ਕੇ। ਪਰ ਤੂੰ ਮੈਨੂੰ ਇਹ ਦੱਸ ਕਿ ਉਹ ਜਿਹੜਾ ਤੂੰ ਰੱਖਿਆ ਵਾ ਲਾਟੂ ਜਿਹਾ, ਉਹਦੇ ਕੋਲ ਕਦੋਂ ਜਾਨ ਛਡਾਉਣੀ ਹੈ? ਹਾਏ ਹਾਏ ਐਡਾ ਸੋਹਣਾ ਮੌਸਮ ਆ, ਤੁਸੀਂ ਕਿਹੜੇ ਕਲੈਸ਼ ਜੇ ਦਾ ਨਾਂ ਲੈ ਲਿਆ, ਸਾਰਾ ਮਜ਼ਾ ਹੀ ਕਿਰਕਰਾ ਕਰਤਾ ਮੇਰੇ। ਓਏ ਹੋਏ, ਮੈਂ ਕਿਹੜਾ ਖਸ਼ਕਾਸ਼ ਦਾ ਫੱਕਾ ਮਰਵਾਤਾ ਤੈਨੂੰ, ਉਹਦਾ ਹੀ ਜ਼ਿਕਰ ਕੀਤਾ ਵਾ ਜਿਹਦੇ ਪੱਲੇ ਪਈ ਆ ਤੂੰ। ਤੁਸੀਂ ਕਿਉਂ ਕਾਲੇ ਪੀਲੇ ਹੋ ਰਹੇ ਹੋ? ਮੈਂ ਕਹਿ ਰਹੀ ਹਾਂ ਮੈਂ ਉਹਦੇ ਨਾਲ ਆਪੇ ਨਿਬੜ ਲਾਂਗੀ। ਬਹੁਤ ਅੱਛੇ ਵੀ ਆ ਲਾਲ ਪੀਲਾ ਤਾਂ ਸੁਣਿਆ ਸੀ, ਆਹ ਕਿਹੜੀ ਮਿਸਾਲ ਦਿੱਤੀ ਤੂੰ ਕਾਲਾ ਪੀਲਾ? ਲਾਲ ਉਹ ਹੁੰਦਾ ਹੈ ਜਿਹਦਾ ਰੰਗ ਚਿੱਟਾ ਹੋਵੇ, ਤੁਸੀਂ ਮੇਰੇ ਖਿਆਲ ਨਾਲ ਨੀਲਾ ਹੀ ਹੋਣਾ ਵਾ। ਉਹ ਇਹ ਗੱਲ ਛੱਡ ਤੂੰ, ਮੈਂ ਆਪਣੀ ਜਾਨ ਨੂੰ ਨਾ 2 ਤੋਲੇ ਸੋਨਾ ਪਾਉਣਾ। ਸੱਚੀ? ਹਾਂ, ਮੈਂ ਤੈਨੂੰ ਨਾ ਸੋਨੇ ਦੀ ਮੁੰਦਰੀ ਪਾਉਣੀ ਆ, ਹੁਣੀ ਜਿੱਦਾਂ ਫਿਲਮ ਦੇ ਵਿੱਚ ਸਊਦ ਨੇ ਸੈਮਾ ਨੂੰ ਪਾਈ ਸੀ, ਉਦਾਂ ਦੀ। ਕਿਹੜੀ ਫਿਲਮ 'ਚ? ਫਿਲਮ ਮੈਂ ਵੀ ਨਹੀਂ ਦੇਖੀ, ਅੰਦਾਜ਼ੇ ਨੇ ਪਾਉਣੀ ਆ। ਹਾਏ ਮੈਂ ਮਰ ਗਈ, ਚਪੇੜ ਮਾਰਨੀ ਤੇਰੀ। ਪਤਾ ਨਹੀਂ ਉਹਨੇ ਕਿੱਦਾਂ ਦੀ ਪਾਈ ਹੋਏਗੀ, ਮੇਰੇ ਹੱਥ 'ਚ ਫੱਬੇਗੀ ਕਿ ਨਹੀਂ ਫੱਬੇਗੀ। ਮੈਂ ਆਪ ਕੋਲ ਖਲੋ ਕੇ ਬਣਵਾਣੀ ਆ, ਤੈਨੂੰ ਮੈਂ ਦੱਸਾਂ। ਮੈਂ ਵੀ ਇਹੀ ਸੋਚਣ ਡਿਆ, ਮੈਂ ਕਿ ਤੇਰੇ ਸਾਹਮਣੇ ਮੁੰਦੀ ਬਣੇ, ਨਾਲ ਤੈਨੂੰ ਇੱਕ ਉਹ ਐਪਲ ਦਾ ਮੋਬਾਈਲ ਜਿਹੜਾ ਸਭ ਤੋਂ ਮਹਿੰਗਾ ਵਾ ਉਹ ਲੈ ਕੇ ਦਵਾਂ। ਮੇਰੀ ਬੇਗਮ ਦੇ ਹੱਥ 'ਚ ਮੋਬਾਈਲ ਕਿੱਡਾ ਸੋਹਣਾ ਲੱਗਣਾ। ਚਲੋ ਟਾਈਮ ਕੱਢ ਕੇ ਮੈਨੂੰ ਕਾਲ ਹੀ ਕਰ ਲਿਆ ਕਰੇਂਗੀ ਤੂੰ। ਹਾਏ ਮੈਂ ਮਰ ਗਈ, ਕੀ ਹੋਇਆ? ਟਾਈਮ ਤੋਂ ਮੈਨੂੰ ਯਾਦ ਆਇਆ, ਟਾਈਮ ਕੀ ਹੋ ਗਿਆ? ਟਾਈਮ 4 ਵਜੇ ਚੱਲੇ ਆ। ਹਾਏ ਅੱਲਾ 4 ਵੱਜ ਗਏ, ਮੈਂ ਤੇ ਜਾਣਾ ਸੀ ਘਰ ਟਾਈਮ ਹੋ ਗਿਆ, ਮੈਂ ਜਾਵਾਂ। ਆ ਦੇਖ ਲੈ, ਤੂੰ ਤੁਰਨ ਲੱਗੀ ਤੇ ਮੈਨੂੰ ਇੰਝ ਹੀ ਲੱਗਣਾ ਜਿੱਦਾਂ ਮੇਰੀ ਕਿਸੇ ਨੇ ਰੂਹ ਖਿੱਚ ਲਈ ਹੈ। ਹੁਣ ਕਦੋਂ ਆਏਂਗੀ? ਹਾਏ ਪਾਗਲਾ,
ਮੈਂ ਜਾਵਾਂਗੀ ਤੇ ਜਲਦੀ ਆਵਾਂਗੀ ਨਾ। ਓਏ ਹੋਏ ਚੱਲ ਇਮਲੀ ਸਿਗੜ ਪੀ ਜਾ ਕੇ ਪਿਆਰ ਮੁਹੱਬਤ ਦੀਆਂ ਗੱਲਾਂ ਕਰਕੇ ਗੈਸ ਜੀ ਹੋ ਗਈ ਹੈ। ਆਜੋ 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 ਉਹ ਪੀ ਲੋਗੇ ਹੁਣ ਸ਼ਿਕੰਜਵੀ ਬਣਾ ਲਵਾਂ ਤੁਹਾਡੇ ਵਾਸਤੇ ਹੈ ਇਰਮ ਆ ਗਈ ਤੇ ਆਉਣਾ ਸੀ ਨਾ ਆਉਂਦੀ। ਨਹੀਂ ਨਹੀਂ ਮੇਰਾ ਇਹ ਮਤਲਬ ਨਹੀਂ ਸੀ। ਜਿਹੜਾ ਨਾ ਪਤਾ ਹੋਵੇ ਗੱਲ ਦਾ ਫਿਰ ਚੁੱਪ ਹੀ ਚੰਗੀ ਹੁੰਦੀ। ਕੈਸੀ ਸਾਲਗਿਰਾ ਸੀ ਉੱਥੇ? ਤੁਸੀਂ ਕਦੀ ਮਨਾਈ ਹੋਵੇ ਤੇ ਤੁਹਾਨੂੰ ਪਤਾ ਹੋਵੇ ਨਾ ਕੈਸੀ ਸੀ ਸਾਲਗਿਰਾ। ਇੰਨੇ ਉਹਨਾਂ ਨੇ VIP ਸੂਟ ਪਾਏ ਹੋਏ ਸੀ, ਨਾਲ ਉਹਨਾਂ ਦੇ ਬੰਦੇ ਆਏ ਹੋਏ ਸੀ ਤੇ ਉਹਨਾਂ ਨੇ ਏਡੇ ਏਡੇ ਸੋਹਣੇ ਗਿਫਟ ਦਿੱਤੇ ਤੇ ਨਾ ਮੈਂ ਗਿਫਟ ਦੇ ਸਕੀ ਉੱਥੇ ਤੇ ਨਾ ਪੈਸੇ। ਤੇ ਜਿਹੜਾ 300 ਰੁਪਇਆ ਤੁਸੀਂ ਦਿੱਤਾ ਸੀ ਨਾ ਉਹ ਮਸਾ ਰਕਸ਼ੇ ਦਾ ਕਿਰਾਇਆ ਹੀ ਪੂਰਾ ਹੋਇਆ। ਕੈਸੀ ਸੀ ਸਾਲਗਿਰਾ? ਤੈਨੂੰ ਸਾਰੇ ਹੀ ਦੇ ਦਿੱਤੇ ਨਾ, ਮੇਰੇ ਕੋਲ ਤੇ ਜੋ ਹੈਗਾ ਸੀ ਉਹ ਮੈਂ ਤੈਨੂੰ ਦੇ ਦਿੱਤਾ। ਹੁਣ ਮੈਨੂੰ ਕੀ ਪਤਾ ਸੀ ਕਿ ਉੱਥੇ ਐਡੇ ਐਡੇ ਵੱਡੇ ਗਿਫਟ ਤੂੰ ਮੈਨੂੰ ਪਹਿਲਾਂ ਥੋੜਾ ਦੱਸਿਆ। ਕੱਲ ਹੀ ਤੇ ਤੂੰ ਮੈਨੂੰ ਦੱਸਿਆ ਜਿਹੜੇ ਮੇਰੇ ਕੋਲ ਖਰਚਾ ਪਾਣੀ ਹੈਗਾ ਸੀ ਮੈਂ ਤੈਨੂੰ ਉੱਥੇ ਲਿਆਤਾ ਮੇਕਅਪ। ਇਹਨਾਂ ਦੇ ਦਾਣੇ ਦੂਣੇ ਪੂਰੇ ਕਰੀ ਜਾਣਾ ਵਾ। ਸਬਜ਼ੀ ਜੋਗੇ ਵੀ ਪੈਸੇ ਬਚਾਏ ਕਿ ਨਹੀਂ? ਮੈਂ ਸਬਜ਼ੀ ਤਾਂ ਨਹੀਂ ਲਿਆਂਦੀ, ਮੈਂ ਕਿਹਾ ਪਤਾ ਨਹੀਂ ਉਹਨਾਂ ਨੇ ਅੱਜ ਕੀ ਪਕਾਉਣਾ, ਕੀ ਪਸੰਦ ਆ ਉਹਨਾਂ ਦੀ। ਤੁਸੀਂ ਜਿਹੜੀ ਕਹੋਗੇ ਮੈਂ ਸਬਜ਼ੀ ਲੈ ਆਵਾਂਗਾ। ਕੀ ਪਕਾਉਣਾ ਜੀ ਅੱਜ? ਪਸੰਦਾਂ ਦਾ ਖਿਆਲ ਹੋਵੇ ਤੇ ਫਿਰ ਘਾਟੇ ਕਾਦੇ? ਨਹੀਂ ਤੁਸੀਂ ਦੱਸੋ ਤੇ ਸਹੀ, ਤੁਸੀਂ ਮੂੰਹੋਂ ਕੱਢੋ ਹੁਣੇ। ਮੈਂ ਤੁਹਾਨੂੰ ਪਤਾ ਤੁਹਾਡੇ ਮੂੰਹੋਂ ਨਿਕਲੀ ਮੈਂ ਫੌਰੀ ਪੂਰੀ ਕਰਦਾ। ਪਤਾ ਹੈ ਮੈਨੂੰ ਜਿੰਨੀਆਂ ਕਿ ਤੂੰ ਮੇਰੀਆਂ ਪੂਰੀਆਂ ਕਰ ਲੈਣਾ। ਨਹੀਂ ਤੁਸੀਂ ਇੱਕ ਵਾਰੀ ਕਹਿ ਗਏ ਤੇ ਵੇਖੋ, ਮੈਂ ਆਪਣੀ ਜਾਨ ਤੇ ਖੇਲ ਜਾਵਾਂਗਾ ਲੇਕਿਨ ਫੇਰ ਵੀ ਪੂਰੀ ਕਰਾਂਗਾ। ਮੈਂ ਤੇ ਕਹਿੰਨੀ ਆ ਤੂੰ ਜਾਨ ਤੋਂ ਖੇਡ ਹੀ ਜਾ। ਕੀ ਮਤਲਬ? ਮੇਰੇ ਕੋਲ ਨਾ ਇਹ ਸਾਰਾ ਕੁਝ ਹੁਣ ਬਰਦਾਸ਼ਤ ਨਹੀਂ ਹੁੰਦਾ। ਇਹ ਮੇਰੀ ਬਰਦਾਸ਼ਤ ਚੋਂ ਬਾਹਰ ਹੋ ਗਿਆ ਤੇ ਮੈਂ ਕਹਿੰਨੀ ਆ ਤੂੰ ਮੈਨੂੰ ਹੁਣ ਤਲਾਕ ਦੇ ਦੇ। ਹੈ ਹਾਂ ਇਹ ਮੈਂ ਕੀ ਸੁਣਦਾ ਪਿਆ? ਉਹੀ ਸੁਣ ਰਿਹਾ ਜੋ ਮੈਂ ਕਹਿ ਰਹੀ ਹਾਂ। ਮੈਂ ਤੇਰੇ ਨਾਲ ਰਹਿ ਨਹੀਂ ਸਕਦੀ ਹੁਣ। ਮੈਂ ਗਰੀਬੀ ਨਹੀਂ ਕੱਟ ਸਕਦੀ। ਮੈਂ ਆਜ਼ਾਦ ਰਹਿਣਾ ਚਾਹਨੀ ਆ, ਅਮੀਰੀ ਵੇਖਣਾ ਚਾਹਨੀ ਆ, ਅੱਛੀ ਸੁਸਾਇਟੀ 'ਚ ਰਹਿਣਾ ਚਾਹਨੀ ਆ ਤੇ ਤੇਰਾ ਘਰ ਬੂਆ ਮੇਰੇ ਕਾਬਲ ਨਹੀਂ ਹੈ। ਇਹਦਾ 1 ਸਾਲ ਹੋ ਗਿਆ ਸ਼ਾਦੀ ਨੂੰ। ਤੇ 1 ਸਾਲ ਤੋਂ ਮੈਂ ਵੀ ਗਰੀਬੀ ਵੇਖ ਰਹੀ ਹਾਂ ਬਬਲੂ। 1 ਸਾਲ ਬਹੁਤ ਹੁੰਦਾ ਹੈ ਤੇ ਮੈਂ ਹੁਣ ਇਹ ਗਰੀਬੀ 'ਚ ਨਹੀਂ ਰਹਿਣਾ ਚਾਹੁੰਦੀ। ਆ ਥੋੜੀ ਦੇਰ ਹੋਈ ਆ, ਜ਼ਰਾ ਕੰਮ ਕਾਰੋਬਾਰ ਦੇ ਹਾਲਾਤ ਖਰਾਬ ਹੋਏ ਆ ਤੇ ਥੋੜੀ ਜੀ ਤੰਗ ਦਸਤੀ ਆਈ ਆ। ਮੈਂ ਕਦੀ ਵੀ ਤੈਨੂੰ ਕਿਸੇ ਚੀਜ਼ ਤੋਂ ਰਹਿਣ ਨਹੀਂ ਦਿੱਤਾ। ਇਹ ਤੰਗਦਸਤੀ ਕਦੀ ਨਹੀਂ ਖਤਮ ਹੋਣੀ ਤੇ ਮੈਂ ਚਾਹਨੀ ਇਸ ਤੋਂ ਬਿਹਤਰ ਅਸੀਂ ਅਲੱਗਾ ਹੋ ਜਾਈਏ। ਲੇਕਿਨ ਆ ਛੋਟੀਆਂ ਛੋਟੀਆਂ ਗੱਲਾਂ ਤੋਂ ਐਡਾ ਵੱਡਾ ਫੈਸਲਾ ਨਹੀਂ ਕਰਨਾ ਚਾਹੀਦਾ ਤੈਨੂੰ। ਮੈਂ ਫੈਸਲਾ ਕਰ ਚੁੱਕੀ ਹਾਂ ਤੇ ਇਹ ਮੇਰਾ ਫੈਸਲਾ ਅਟੱਲ ਆ ਤੇ ਇਹ ਬਦਲ ਨਹੀਂ ਸਕਦਾ। ਤੇ ਮੈਂ ਤੈਨੂੰ ਕਿਹਾ ਮੈਨੂੰ ਤਲਾਕ ਚਾਹੀਦੀ ਤੇ ਸਿਰਫ ਤਲਾਕ ਚਾਹੀਦੀ। ਮੈਨੂੰ ਹੋਰ ਕੁਝ ਨਹੀਂ ਸੁਣਨਾ। ਵੇਖ ਸੋਚ ਲਾ ਇਰਮ, ਤੂੰ ਜ਼ਿੰਦਗੀ ਦਾ ਬੜਾ ਵੱਡਾ ਫੈਸਲਾ ਕਰਦੀ ਪਈ ਹੈ। ਇਹ ਕੋਈ ਛੋਟਾ ਮੋਟਾ ਫੈਸਲਾ ਨਹੀਂ ਕਿ ਜਿਹੜਾ ਮੂੰਹ ਦੇ ਵਿੱਚੋਂ ਇੱਕ ਵਾਰੀ ਕੱਢਿਆ ਤੇ ਜ਼ਿੰਦਗੀ ਫੇਰ ਬਣ ਜਾਂਦੀ। ਘਰਾਂ ਦੇ ਘਰ ਉਜੜ ਜਾਂਦੇ ਨੇ, ਅਸਮਾਨ ਫਟ ਜਾਂਦਾ ਇਹੋ ਜਿਹੀਆਂ ਗੱਲਾਂ ਤੋਂ ਇਰਮ। ਅਸਮਾਨ ਫਟ ਜਾਵੇ ਅੱਜ, ਫਟਦਾ ਤੇ ਫਟ ਜਾਵੇ। ਕੋਈ ਐਡੀ ਵੱਡੀ ਗੱਲ ਨਹੀਂ ਹੋਣ ਲੱਗੀ। ਕੋਈ ਪਹਿਲੀ ਵਾਰੀ ਕੋਈ ਤਲਾਕਾਂ ਨਹੀਂ ਹੋਣ ਲੱਗੀਆਂ। ਮਾਸ਼ਰੇ 'ਚ ਤਲਾਕਾਂ ਹੁੰਦੀਆਂ ਹੀ ਆਈਆਂ। ਠੀਕ ਹੈ ਇਰਮ, ਅਗਰ ਤੂੰ ਮੇਰੀ ਜ਼ਿੰਦਗੀ 'ਚੋਂ ਜਾਣਾ ਹੀ ਚਾਹਨੀ ਹੈ ਤੇ ਖੁਦਾ ਦਾ ਵਾਸਤਾ ਜਾਂਦੇ ਜਾਂਦੇ ਮੇਰੀ ਵੀ ਇੱਕ ਗੱਲ ਮੰਨ ਲਾ। ਤੂੰ ਦੱਸ ਕੀ? ਤਲਾਕ ਹੀ ਲੈਣਾ ਚਾਹਨੀ ਹੈ ਨਾ? ਹਾਂ ਮੈਂ ਤਲਾਕ ਲੈਣਾ ਚਾਹੁੰਦੀ। ਮੈਂ ਤੈਨੂੰ ਤਲਾਕ ਦੇ ਦਿਆਂਗਾ ਲੇਕਿਨ 1 ਮਹੀਨੇ ਬਾਅਦ। 1 ਮਹੀਨੇ ਬਾਅਦ ਕੀ ਹੈ? ਕਿਉਂਕਿ ਮੈਂ ਕਾਗਜ਼ ਵਗੈਰਾ ਤਿਆਰ ਕਰ ਲਾਂਗਾ। ਤੂੰ 1 ਮਹੀਨਾ ਨਾ ਆਪਣੇ ਮਾਪਿਓ ਦੇ ਘਰ ਚਲੀ ਜਾ ਤੇ 1 ਮਹੀਨੇ ਬਾਅਦ ਆ ਕੇ ਮੇਰੇ ਕੋਲੋਂ ਤਲਾਕ ਲੈ ਲਈ। ਮੈਂ ਤੈਨੂੰ ਤਲਾਕ ਦੇ ਦਿਆਂਗਾ। ਬਸ ਬਸ ਐਡਾ ਜਜ਼ਬਾਤੀ ਹੋਣ ਦੀ ਜ਼ਰੂਰਤ ਨਹੀਂ ਹੈ। ਜੋ ਮੈਂ ਕਿਹਾ ਨਾ ਉਹ ਤੇ ਅਮਲ ਕਰ ਬਸ। ਇਰਮ 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 ਤੂੰ ਫੇਰ ਸੋਚ ਲੈ ਇੱਕ ਵਾਰੀ। 1 ਮਿੰਟ ਖਲੋ ਕੇ ਸੋਚ ਲੈ ਕਿ ਤੂੰ ਕਿੰਨਾ ਵੱਡਾ ਫੈਸਲਾ ਕਰਨ ਦੀ। 1 ਮਿੰਟ? ਮੈਂ ਪੂਰਾ ਸਾਲ ਸੋਚਿਆ ਤੇ ਹੁਣ ਤੇਰਾ ਮੇਰਾ ਗੁਜ਼ਾਰਾ ਨਹੀਂ ਹੋ ਸਕਦਾ। ਉਹ ਮਿੱਠੇ ਪੁੱਤ, ਹਾਂਜੀ ਉਹ ਮਿੱਠੇ ਪੁੱਤ, ਹਾਂਜੀ ਹਾਂਜੀ ਅੱਬਾ ਉਹ ਜੀ। ਯਾਰ ਪਾਣੀ ਪਿਲਾ ਦੇ, ਸੰਗ ਖੁਸ਼ਕ ਹੋਇਆ ਵਾ ਯਾਰ। ਅੱਬਾ ਜੀ 1 ਮਿੰਟ ਕਿਤੇ ਸਬਰ ਕਰ ਲਿਆ ਕਰੋ, ਕੂਲਰ 'ਚ ਪਾਉਣ ਦਾ ਤਾਂ ਟਾਈਮ ਦੇ ਦਿਓ। ਕੀ ਖੂਹ ਤਾਂ ਭਰਨ ਡਿਆ ਵਾ,
ਤੁਸੀਂ ਵੀ ਅੱਲਾ ਮਾਫੀ ਦੇਵੇ ਕਿਤੇ ਅੱਬਾ ਜੀ ਅੰਦਰ ਮੂੰਜੀ ਲਾਈ ਹੈ ਵੀ ਕਿਤੇ 10 ਕਿੱਲੇ ਜ਼ਮੀਨ ਦੇ ਆ ਵੀ ਪਾਣੀ ਲਾ ਦਵਾਂ 4 ਘੰਟੇ ਹੋ ਗਏ ਆ, ਦੱਸੋ। ਸੰਗ ਖੁਸ਼ਕ ਹੋਇਆ ਸੀਗਾ। ਪਹਿਲਾ ਅੱਬਾ ਜਿਹੜਾ ਸਿਰਫ ਪਾਣੀ ਤੇ ਚੱਲਦਾ ਵੇਖਿਆ ਮੈਂ। ਹਰ 2 ਮਿੰਟ ਬਾਅਦ ਪਾਣੀ ਦਾ ਗਲਾਸ, ਹਰ 2 ਮਿੰਟ ਬਾਅਦ ਪਾਣੀ ਦਾ ਗਲਾਸ। ਪੁੱਤ ਭੁੱਖ ਤਾਂ ਨੱਚਣ ਡਈ ਆ ਘਰ 'ਚ, ਕੰਮ ਤੋਂ ਤੂੰ ਵਿਹਲਾ ਵਾ, 3 ਮਹੀਨੇ ਹੋ ਗਏ ਤੈਨੂੰ। ਨੱਚਣ ਦਈ ਆ ਤੇ ਡੈਕ ਬੰਦ ਕਰ ਦਿਆ ਕਰ ਤੂੰ, ਨਾ ਨੱਚੂਗੀ। ਖਿਆਲ ਕਰ। ਸਾਰੀ ਦਿਹਾੜੀ ਇੱਥੇ ਬਹਿ ਕੇ ਤੂੰ ਹੁਕਮ ਲੜਾਈ ਸੁਣਦਾ ਰਹਿਣਾ, ਫੇਰ ਤੂੰ ਕਹਿੰਦਾ ਭੁੱਖ ਨੱਚਣ ਦਈ। ਹੋਰ ਭੁੱਖ ਕੀ ਕਰੇ, ਚਪੇੜਾ ਮਾਰ ਦੇਵੇ ਅੱਬਾ ਤੇਰੇ। ਉਹ ਬਚਪਨ ਦਾ ਸ਼ੌਕ ਸੀਗਾ, ਰੱਖ ਥੱਲੇ ਗਲਾਸ। ਮਿੱਠਿਆ ਅੱਜ ਸਵੇਰ ਦੀ ਮੇਰੇ ਦਿਲ ਨੂੰ ਨਾ ਖਿੱਚ ਪੈਣ ਡਈ ਆ, ਅੱਲਾ ਖੈਰ ਹੀ ਕਰੇ ਯਾਰ। ਅੱਬਾ ਖਿੱਚ ਪੈਣੀ ਆ, ਸੁੱਤਾ ਉੱਠਦਾ ਹੁੱਕਾ ਪੀ ਲੈਣਾ ਜਾਂ ਪਾਣੀ ਪੀ ਲੈਣਾ, ਬਸ ਇਹਦੇ ਨਾਲ ਖਿੱਚਾਂ ਹੀ ਪੈਣੀਆਂ, ਹੋਰ ਕੀ ਹੋਵੇ। ਮਿੱਠਿਆ 3 ਮਹੀਨੇ ਹੋ ਗਏ ਤੈਨੂੰ ਕੰਮ ਤੋਂ ਵਿਹਲਿਆ ਹੈ, ਉਹ ਤਾਂ ਕੋਈ ਕੰਮ ਲੱਭ ਲਾ, ਕਿਤੇ ਬਾਹਰ ਜਾ, ਕੰਮ ਲੱਭ। ਤੇ ਨਾਲੇ ਤੇਰਾ ਵਿਆਹ ਵੀ ਕਰਨਾ ਵਾ, 4 ਰੁਪਈਏ ਹੋਊਗੇ ਤਾਂ ਹੋਣਾ ਵਿਆਹ, ਉਂਝ ਹੁੰਦਾ ਵਿਆਹ। ਇਸ ਦੌਰ 'ਚ ਕੋਈ ਰਿਸ਼ਤੇਦਾਰ ਦਿੰਦਾ ਪੈਸੇ? ਕੋਈ ਵੀ ਨਹੀਂ ਦਿੰਦਾ ਯਾਰ। ਉਹ ਬਸ 3 ਮਹੀਨੇ ਵਿਹਲਾ ਰਹਿ ਗਿਆ ਤੇ ਤੂੰ ਮੈਨੂੰ ਸੁਣਾਈ ਜਾਂਦੇ ਆ ਜਿਹੜੇ 18 ਸਾਲ 20 ਸਾਲ ਪਹਿਲੇ ਕੰਮ ਕੀਤਾ ਉਹ ਕਿਸੇ ਗਿਣਤੀ 'ਚ ਨਹੀਂ। ਓਏ ਉਹ ਤਾਂ अस्सलाम वालेकुम अब्बा जी। ਵਾਲੇਕੁਮ ਸਲਾਮ। ਧੀਏ ਨਾ ਦੱਸਿਆ ਪੁੱਛਿਆ, ਨਾ ਕੋਈ ਫੋਨ ਨਾ ਆਉਣ ਦਾ ਦੱਸਿਆ। ਸਾਨੂੰ ਪਤਾ ਲੱਗਦਾ ਤੂੰ ਆਉਣਾ ਵਾ, ਅਸੀਂ ਤੈਨੂੰ ਆਪ ਲੈਣ ਆਉਂਦੇ। ਆ ਵੀ ਮੈਂ ਮੋਟਰਸਾਈਕਲ ਤੇ ਆ ਜਾਂਦਾ ਲੈਣ ਗਾ। ਭਾਈਆ ਕਿੱਥੇ ਆ? ਧੀਏ ਜਵਾਈ ਸਾਡਾ ਕਿੱਥੇ ਆ? अब्बा जी उन्हें नहीं होना आना, ਕਿਉਂ? मैं ਉਹਦੇ ਕੋਲ ਤਲਾਕ ਲੈ ਲਈ। ਇਹ ਕੀ ਕਹਿਤਾ ਧੀਏ? ਉਧਰ ਨੂੰ ਹੋਇਓ ਮਾੜਾ ਜਿਹਾ। ਨਹੀਂ ਵੀ ਤਲਾਕ ਮਤਲਬ ਤਲਾਕ? ਤਲਾਕ ਮਤਲਬ ਕੀ ਵੀਰਾ? ਤਲਾਕ ਤਲਾਕ ਹੀ ਹੁੰਦੀ, ਹੋਰ ਕੀ ਹੁੰਦਾ? ਧੀ ਰਾਣੀਏ ਤਲਾਕ? ਧੀਏ ਇਹ ਛੋਟਾ ਲਫ਼ਜ਼ ਨਹੀਂਗਾ, ਅਸਮਾਨ ਕੰਬ ਜਾਂਦਾ ਵਾ ਤਲਾਕ ਦੇ ਨਾਮ ਤੋਂ। ਧੀਏ ਮੈਂ ਗਰੀਬ ਬੰਦਾ, ਬੜੀ ਮੁਸ਼ਕਲ ਤੇਰੀ ਸ਼ਾਦੀ ਕੀਤੀ ਸੀ, ਲੋਕਾਂ ਕੋਲੋਂ ਪੈਸੇ ਫੜੇ ਸੀ, ਹਜੇ ਵੀ ਮੈਂ ਕਰਜ਼ਾ ਲਾਉਣ ਡਿਆ। ਭਰਾ ਤੇਰਾ 3 ਮਹੀਨਿਆਂ ਤੋਂ ਵਿਹਲਾ ਕੰਮ ਤੋਂ, ਹਜੇ ਤੱਕ ਇਹਨੂੰ ਕੰਮ ਨਹੀਂ ਲੱਭਾ ਤੇ ਸਾਡੇ ਘਰ ਪਰੇਸ਼ਾਨੀਆਂ ਨੇ ਘੇਰਾ ਪਾਇਆ ਪਿਆ ਵਾ। ਉਤੋਂ ਧੀਏ ਤੂੰ ਤਲਾਕ ਦਾ ਕਹਿਣ ਡਈ ਆ। ਅੱਬਾ ਕਿਤੇ ਚੁੱਪ ਕਰ ਜਾ 1 ਮਿੰਟ। 3 ਮਹੀਨੇ ਮੈਂ ਵੇਲਾ, ਉਹਨੂੰ ਜਾ ਮਸੀਤੇ ਜਾ ਕੇ ਐਲਾਨ ਕਰਾਇਆ। ਉਹ ਪੀਸੀਓ ਵਾਲੀ ਦੁਕਾਨ ਤੇ ਜਾ ਕੇ ਉੱਥੇ ਵੀ ਐਲਾਨ ਕਰਾ ਦੇ, ਮੁੰਡਾ ਮੇਰਾ 3 ਮਹੀਨੇ ਹੋ ਗਏ ਵੀ ਉਹ ਆਈ ਆ। ਜਿਹੜੀ ਪਰੇਸ਼ਾਨੀ ਆ ਉਹਦੇ ਨਾਲ ਉਹ ਗੱਲ ਕਰ ਤੂੰ ਬਾਊ ਗੱਲ ਸੁਣ ਵੀ ਜੇ ਕੋਈ ਮਸਲਾ ਮਸਾਇਲ ਘਰ 'ਚ ਹੋਇਆ ਸੀ, ਕੋਈ ਲੜਾਈ ਝਗੜਾ, ਕੋਈ ਮਾਮਲਾ ਖਰਾਬ, ਤੂੰ ਸਾਨੂੰ ਦੱਸ, ਸਾਨੂੰ ਫੋਨ ਕਰ, ਅਸੀਂ ਆਈਏ, ਅਸੀਂ ਪੁੱਛੀਏ, ਦੱਸੀਏ ਵੀ ਭਾਈਆ ਕੀ ਰੌਲਾ ਵਾ, ਕੀ ਮਸਲਾ ਮਸਾਇਲ। ਏਦਾਂ ਨਹੀਂ ਬਾਊ ਧੀਆਂ ਆ ਜਾਂਦੀਆਂ ਮੂੰਹ ਚੱਕ ਕੇ। ਵੀਰਾ ਤੂੰ ਪਰੇਸ਼ਾਨ ਨਾ ਹੋ, ਇਹ ਸਾਰੀ ਤੁਹਾਡੀ ਦੌੜ ਭੱਜ ਮੈਂ ਮੁਕਾ ਆਈ ਆ। ਉਹ ਭੈਣਾ ਵੀਰ ਹੀ ਤੇ ਪਰੇਸ਼ਾਨ ਹੁੰਦੇ ਆ, ਹੋਰ ਦੁਨੀਆ ਤੇ ਕੌਣ ਹੁੰਦਾ ਹੀ ਪਰੇਸ਼ਾਨ। ਅੱਬਾ ਵੀਰਾ ਮੈਂ ਤੈਨੂੰ ਕਹਿ ਤੇ ਦਿੱਤਾ ਹੈ ਨਾ ਕਿ ਦੌੜ ਭੱਜ ਮੁੱਕ ਗਈ ਏ, ਗੱਲ ਸਿਰਫ 1 ਮਹੀਨੇ ਦੀ ਏ। ਮਹੀਨੇ ਬਾਅਦ ਜਾਵਾਂਗੀ, ਤਲਾਕ ਦੇ ਕਾਗਜ਼ ਲੈ ਆਵਾਂਗੀ। ਧੀਏ ਧੀਆਂ ਆਪਣੇ ਘਰ ਹੀ ਸੱਜਦੀਆਂ ਵਾ, ਪਿਓ ਦੇ ਘਰ ਨਹੀਂ ਚੰਗੀਆਂ ਲੱਗਦੀਆਂ। ਸਾਡਾ ਜਿਹੜਾ ਫਰਜ਼ ਸੀਗਾ ਸ਼ਾਦੀ ਦਾ, ਅਸੀਂ ਉਹ ਕਰ ਦਿੱਤਾ ਪੂਰਾ, ਤੇ ਹੁਣ ਤੂੰ ਤਲਾਕ ਕਹਿਣ ਡਈ ਆ। ਅੱਬਾ ਜੀ ਤੁਸੀਂ ਤੇ ਆਪਣਾ ਫਰਜ਼ ਨਿਭਾਤਾ ਹੈ, ਉੱਥੇ ਦੇ ਫਰਜ਼ ਕਿੱਦਾਂ ਮੈਂ ਨਿਭਾਵਾਂ? ਭੁੱਖ ਮੇਰੇ ਕੋ ਨਹੀਂ ਕੱਟੀ ਜਾਂਦੀ, ਗੁਰਬਤ ਨਹੀਂ ਵੇਖੀ ਜਾਂਦੀ ਹੈਗੀ ਮੇਰੇ ਕੋ। ਧੀਏ 1 ਦਫਾ ਫੋਨ ਕਰਕੇ ਤਾਂ ਸਾਨੂੰ ਦੱਸ ਦੀ। ਅੱਬਾ ਜੀ ਤੁਸੀਂ ਉਹ ਤਾਂ ਗੁਰਬਤ ਮੁਕਾ ਦੇਣੀ ਸੀ ਫੋਨ ਕਰਕੇ, ਤੁਹਾਨੂੰ ਮੈਂ ਦੱਸ ਤੇ ਰਹੀ ਆ ਕਿ ਮੈਂ ਗੁਰਬਤ ਨਹੀਂ ਚੱਲ ਸਕਦੀ। ਭੈਣ ਮੇਰੀਏ ਗੁਰਬਤ ਸਾਡੇ ਘਰ ਵੀ ਸਾਰੀ ਜ਼ਿੰਦਗੀ ਰਹੀ ਆ, ਅਸੀਂ ਕਿਹੜੇ ਇੱਥੇ ਲੈਣ ਲਾਟ ਆ ਹੈ ਅੱਬਾ। ਅਸੀਂ ਵੀ ਰੁੱਖੀ ਮਿੱਸੀ ਖਾਂਦੇ ਰਹੇ ਆ ਤੇ ਅਗਲੇ ਘਰ ਵੀ ਜਾ ਕੇ ਧੀਆਂ ਇਦਾਂ ਹੀ ਗੁਜ਼ਾਰੇ ਕਰਦੀਆਂ ਵਾ। ਮਿੱਠਿਆ ਮੇਰੇ ਕੋ ਨਹੀਂ ਗੁਜ਼ਾਰੇ ਹੁੰਦੇ। 1 ਮਿੰਟ ਧੀਏ ਆਪਣੇ ਨਾ ਮੈਂ ਭਾਈ ਤਾਂ ਨੂੰ ਸੁਣ call ਸਕਦੀ ਆ, ਕਰ। ਮੇਰਾ ਤੇ ਅੱਗੇ ਬੜਾ ਸਿਰ ਦਰਦ ਹੁੰਦਿਆ, ਹੋਰ ਨਾ ਤਪਾਓ ਮੈਨੂੰ। ਜ਼ਲੀਲ ਕੀਤਾ ਉਹਨਾਂ ਨੇ, ਕੀਤਾ ਕਿ ਤੁਸੀਂ ਕਰ ਲਓ। ਇਹਨੂੰ ਕੀ ਹੋਇਆ? ਪਤਾ ਨਹੀਂ ਕੀ ਬਣ ਗਿਆ ਯਾਰ। ਇਹਨੂੰ ਕੋਈ ਸਮਝਾ, ਤੇਰੀ ਮਿਹਰਬਾਨੀ ਆ। ਬਸ ਅਸੀਂ ਤੇ ਪਿੰਡ 'ਚ ਕਿਸੇ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਰਹਿ ਜਾਣਾ। ਸਾਨੂੰ ਤੇ ਲੋਕਾਂ ਨੇ ਲਾਹਨਤਾਂ ਪਾਉਣੀਆਂ ਵਾ ਵੀ ਕੀ ਇਹਨਾਂ ਦੀ ਧੀ ਤਲਾਕ ਲੈ ਕੇ ਆ ਗਈ। ਹਾਂ ਹਾਂ ਧੀ ਘਰ ਆ ਗਈ, ਤੂੰ ਕੰਨ ਭਰ ਲਾਬੇ ਦੇ, ਹੋਰ ਤੈਨੂੰ ਕੋਈ ਕੰਮ ਨਹੀਂ। ਮੈਂ ਤੇਰਾ ਭਰਾ ਵਾਂ, ਤੇਰਾ ਦੁਸ਼ਮਣ ਨੀਗਾ। ਆ ਦੁਸ਼ਮਣ ਵਾਲੇ ਕਰਨ ਆ, ਮੈਂ ਖੱਪੀ ਤਪੀ ਆਈ ਆ। ਅੱਬੇ ਨੂੰ ਹੌਸਲਾ ਦੇਣ ਦੇ ਬਜਾਏ ਉਹਨੂੰ ਤੀਲੀ ਲਾ ਰਿਆ। ਧੀਏ ਬਸ ਰੌਲਾ ਨਾ ਪਾ, ਹੁਣ 1 ਮਿੰਟ ਠਹਿਰ ਲਾ। ਅੱਬਾ ਜਿੰਨਾ ਉਹਦਾ ਘਰ ਆ ਉਹਨਾਂ ਮੇਰਾ ਵੀ ਘਰ ਆ, ਮੈਂ ਤੈਨੂੰ ਦੱਸ ਦਵਾਂ। ਉਹ ਮੈਨੂੰ ਲੱਗਦਾ ਭੁੱਖੀ ਆਈ ਹੋਣੀ ਆ, ਪਤਾ ਨਹੀਂ ਖਾ ਪੀ ਕੇ ਵੀ ਕੁਝ ਆਈ ਆ ਜਾਂ ਨਹੀਂ। ਤੇ ਉੱਠ ਯਾਰ ਕੋਈ ਖਾਣੇ ਪੀਣੇ ਦਾ ਇੰਤਜ਼ਾਮ ਕਰੀਏ ਯਾਰ। ਮੈਂ ਲੈ ਕੇ ਆਉਂਦਾ ਮੈਂ ਸਬਜ਼ੀ, ਤੂੰ ਹਨਾ ਸਦੀਕ ਕੋਲ ਜਾ, ਉਹਨੂੰ ਕਹ 10 ਕਿਲੋ ਆਟਾ ਦੇ ਦੇ ਤੇ ਅੱਬਾ ਪੈਸੇ ਦੇ ਦੇਗਾ ਸਾਡਾ। ਸਾਰੀ ਜ਼ਿੰਦਗੀ ਅੱਬਾ ਮੈਂ ਕਮਾ ਕੇ ਇਹਨਾਂ ਨੂੰ ਖਵਾਇਆ ਪਿਆ ਭੈਣਾ ਭਰਾਵਾਂ ਆਪਣਿਆਂ ਨੂੰ, ਅੱਜ ਉਹ ਮੈਨੂੰ ਆਪਣਾ ਦੁਸ਼ਮਣ ਕਹਿਣ ਡਈ ਆ। ਉਹ ਕੋਈ ਤੂੰ ਨਹੀਂ, ਫੇਰ ਮੈਨੂੰ ਕਹਿਣ ਡਿਆ ਖਾਣ ਪਕਾਉਣ ਲਈ ਉਹਦੇ ਲਈ ਕੁਛ ਲੈ ਆ। ਉੱਠ ਮਿੱਠਿਆ, ਭੈਣ ਆ ਤੇਰੀ ਯਾਰ। ਉਹ ਯਾਰ ਭੈਣ ਤੇ ਮੇਰੀ ਅੱਬਾ, ਮੈਂ ਕੁਛ ਆਪਣੀ ਜ਼ਿੰਦਗੀ ਦਾ ਨਹੀਂ ਸੋਚਣਾ। ਮੈਂ ਕਦੋਂ ਵਿਆਹ ਕਰਾਉਣਾ ਸੋਚਿਆ ਸੀਗਾ, ਭੈਣਾਂ ਦੇ ਕਰਕੇ ਵਿਆਹ। ਕੋਈ ਵਿਹਲਾ ਹੋਊਗਾ, ਕੋਈ ਆਪਣੀ ਜ਼ਿੰਦਗੀ ਉੱਠ ਬਾਰੇ ਯਾਰ। ਸੋਚੂ। ਮਿੱਠਿਆ ਮਾਸ ਨਾਲੋਂ 9 ਜੁਦਾ ਨਹੀਂ ਹੁੰਦੇ। ਪਰ ਮੈਂ ਹੁਣ ਜੁਦਾ ਕਰ ਦੇਣੇ ਆ ਅੱਬਾ।
ਹੈਲੋ। ਹਾਂਜੀ, ਮੈਂ ਤੁਹਾਨੂੰ ਇੱਕ ਗੱਲ ਦੱਸਣੀ। ਖੁਸ਼ਖਬਰੀ ਏ। ਕਿਹੜੀ ਖੁਸ਼ਖਬਰੀ? ਮੈਂ ਉਹ ਜੇਲ੍ਹ ਦਾ ਪਿੰਜਰਾ ਤੋੜ ਕੇ ਆਜ਼ਾਦ ਹੋ ਗਈ ਹਾਂ। ਅੱਛਾ। ਤੇ ਹੁਣ ਤੁਸੀਂ ਕਿੱਦੋਂ ਆ ਰਹੇ ਮੈਨੂੰ ਮਿਲਣ? ਲੈ, ਮੈਂ ਜਲਦੀ ਬਣਾਉਣਾ ਪਲਾਨ, ਜਲਦੀ ਤੈਨੂੰ ਦੱਸਦਾ ਵਾਂ, ਪਲਾਨ ਬਣਾ ਕੇ ਦੱਸਦਾ ਤੈਨੂੰ। ਮੈਂ ਤਾਂ ਸੱਚੀ ਛੱਡ ਕੇ ਆ ਗਈ। ਨਿਕਲ ਓਏ। ਅੱਬਾ ਜੀ ਦਵਾਈ ਖਾ ਲਓ। ਧੀਏ ਦਵਾਈ ਦੀ ਲੋੜ ਨਹੀਂ ਹੁਣ। ਅੱਬਾ ਜੀ ਖਾ ਲਓ ਧੀਏ ਮੋੜ ਦਿਓ। ਦਵਾਈ ਦੀ ਲੋੜ ਨਹੀਂ ਧੀਏ ਹੁਣ। ਅੱਬਾ ਜੀ ਖਾ ਲਓ। ਧੀਏ ਮੈਨੂੰ ਕਿਹੜਾ ਕੋਈ ਬਿਮਾਰੀ ਲੱਗੀ ਹੈ? ਜਦੋਂ ਦਾ ਤੇਰੀ ਤਲਾਕ ਦਾ ਮੈਂ ਸੁਣਿਆ ਵਾ, ਮੈਨੂੰ ਅੰਦਰ ਰੋਗ ਐਸਾ ਲੱਗ ਗਿਆ ਜਿਹੜਾ ਘੁਣ ਤਰ੍ਹਾਂ ਮੈਨੂੰ ਖਾਈ ਜਾਣ ਡਿਆ ਧੀਏ। ਵਾਹ ਧੀਏ, ਖਾ ਗਿਆ ਮੈਨੂੰ ਰੋਗ। ਚੱਲ ਚੱਲ ਕਲੈਣੀਏ ਆਪਣੇ ਘਰ। ਆਪਣਾ ਬੰਦਾ ਛੱਡਿਆ ਹੀ ਆ ਤੇ ਆਪਣਾ ਪਿਓ ਖਾ ਗਈ ਆ। ਸਾਡੇ ਘਰ ਨਾ ਵੜੀ। ਸਾਡੀਆਂ ਕੁੜੀਆਂ ਦੇ ਕੋਲ ਨਾ ਆ ਕੇ ਵਿਆਹ ਕਰਨ, ਉਹਨਾਂ ਨੇ ਵੀ ਪੁੱਠੀਆਂ ਮੱਤਾਂ ਤੇ ਲਾਏਂਗੀ। ਵੇਖ ਨੀ ਕਿੱਡੀਆਂ ਚਲਿੱਤਰਾਂ ਜੀਆਂ ਹੈ। ਜਦੋਂ ਮੈਂ ਆਪਣੇ ਬੰਦੇ ਨਾਲ ਆਉਂਦੀ ਸੀ ਉਦੋਂ ਕਿੱਦਾਂ ਹੱਸ ਗੱਲਾਂ ਕਰਦੀਆਂ ਸੀ। ਉਦੋਂ ਘਰ ਸੱਦੇ ਦਿੰਦੀਆਂ ਸੀ ਮੈਨੂੰ ਕਿ ਆ ਜਾ ਸਹੇਲੀ ਸਾਡੇ ਘਰ ਆਈ, ਸਾਡੇ ਘਰ ਆਈ। ਹੁਣ ਵੇਖ ਮੇਰਾ ਬੰਦਾ ਨਾਲ ਨਹੀਂ ਹੈ ਤੇ ਮੈਨੂੰ ਪੁੱਛਦੀਆਂ ਵੀ ਨਹੀਂ ਅੰਤਰੀਆਂ। ਮੇਰਾ ਅੱਬਾ ਕੀ ਮਰ ਗਿਆ, ਮੈਨੂੰ ਤੇ ਹੁਣ ਕੋਈ ਮੂੰਹ ਹੀ ਨਹੀਂ ਲਾਂਦਾ। ਤੇ ਮੈਨੂੰ ਭੁੱਖ ਵੀ ਇੰਨੀ ਲੱਗੀ ਸੀ ਤੇ ਕਿਸੇ ਨੇ ਮੈਨੂੰ ਰੋਟੀ ਦਾ ਟੁੱਕ ਤੱਕ ਨਹੀਂ ਪੁੱਛਿਆ। ਕਿੱਧਰੋਂ ਆਈ ਆ? ਇੱਥੇ ਸੀ ਵੀਰਾ, ਰੋਟੀ ਲਿਆਇਆ। ਕਿੰਨੀ ਵਾਰੀ ਤੈਨੂੰ ਸਮਝਾਇਆ ਵੀ ਬਾਹਰ ਨਾ ਜਾਇਆ ਕਰ। ਆਉਣੀ ਆ ਤੂੰ ਬਾਹਰ, ਮਿੰਟ ਬਾਅਦ ਕਦੀ ਉਧਰ ਕਦੀ ਉਧਰ ਕਦੀ ਉਧਰ। ਸਾਡੀ ਕੋਈ ਇੱਜ਼ਤ ਹੈ ਕਿ ਨਹੀਂ ਹੈ? ਅੱਗੇ ਅਸੀਂ ਥੋੜੇ ਹੁੰਦੇ ਪਿੰਡ ਦੇ ਵਿੱਚ ਗੰਦੇ, ਉੱਤੋਂ ਤੂੰ ਹੋਰ ਕਰਾ। ਵੀਰਾ ਮੇਰਾ ਕੱਲੀ ਦਾ ਘਰ ਦਿਲ ਨਹੀਂ ਲੱਗਦਾ, ਇਸ ਲਈ ਝਟ ਬਾਹਰ ਕੁੜੀਆਂ ਕੋ ਆਨੀ। ਇੱਥੇ ਤੈਨੂੰ ਬਾਂਦਰ ਤੇ ਬੱਕਰਾ ਮੰਗਾ ਦਾਂ, ਮਦਾਰੀ ਕਰਾ ਕੇ ਵੇਖ ਲਿਆ ਕਰ। ਉਹਨਾਂ ਦੀ ਦਿਲ ਨਹੀਂ ਲੱਗਦਾ ਤੇਰਾ। ਨਾ ਤੇਰਾ ਬੰਦੇ ਦੇ ਘਰ ਦਿਲ ਲੱਗਿਆ, ਨਾ ਤੇਰਾ ਮਾਂ ਪਿਓ ਘਰ ਦਿਲ ਲੱਗਣ ਦਿਆ, ਨਾ ਤੇਰਾ ਕਿਸੇ ਦੇ ਘਰ ਹੁਣ ਦਿਲ ਲੱਗਣ ਦਿਆ। ਬਸ ਗੇੜੇ ਕੱਢੀ ਜਾਨੀ, ਕਦੀ ਐ ਨੂੰ ਕਦੀ ਐ ਨੂੰ ਕਦੀ ਐ ਨੂੰ। ਵੀਰਾ ਭੁੱਖ ਤੇ ਮੈਨੂੰ ਵੀ ਲੱਗੀ ਏ। ਤੈਨੂੰ ਭੁੱਖ ਲੱਗੀ ਤੇ ਹੁਣ ਮੈਂ ਕੀ ਕਰਾਂ? ਇੱਥੇ ਆਪਣੀ ਰੋਟੀ ਮਸਾ ਪੂਰੀ ਹੋਣ ਦਈ ਆ, ਤੈਨੂੰ ਮੈਂ ਕਿੱਥੋਂ ਭੁੱਖ ਤੇਰੀ ਮਿਟਾ ਦੇਵਾਂ? ਤੇਰੀ ਭੁੱਖ ਕਿਤੇ ਅੱਲਾ ਹੀ ਮਿਟਾਊਗਾ। ਅੰਦਰ ਰੱਖੀ ਹੋਣੀ ਐ, ਐਵੇਂ ਸ਼ੁਕਰ ਕਰਦਾ ਮੇਰੇ ਨਾਲ। ਇਹਦੀ ਨਹੀਂ ਭੁੱਖ ਪੂਰੀ ਹੋਣੀ ਕਦੀ। ਜਿੰਨੇ ਆਪਣਾ ਚੰਗਾ ਭਲਾ ਖਾਂਦਾ ਕਮਾਉਂਦਾ ਬੰਦਾ ਛੱਡ ਦਿੱਤਾ, ਘਰ ਗ੍ਰਸਤੀ ਛੱਡ ਕੇ ਇੱਥੇ ਆ ਕੇ ਬਹਿ ਗਈ ਆ। ਇਹਦੀ ਭੁੱਖ ਕਿੱਥੇ ਪੂਰੀ ਹੋਣੀ ਹੈ? ਐਡਾ ਉਹ ਚੰਗਾ ਬੰਦਾ ਸੀ, ਸਾਡੇ ਵੀ ਨਹੀਂ ਇਹਨੇ ਮੱਥੇ ਲੱਗਣ ਜੋਗਾ ਛੱਡਿਆ। ਗਾਂ ਹੁਣ ਪਤਾ ਨਹੀਂ ਕਿਤੇ ਇਹਦਾ ਕੀ ਹੋਊਗਾ ਕੀ ਨਹੀਂ। ਆਪਣਾ ਕੀ ਕਰਨਾ ਸੀ? ਫੇਰ ਇਹਨਾਂ ਦੀਆਂ ਹੀ ਫਿਕਰਾਂ ਲੈ ਕੇ ਬਹਿ ਗਈਆਂ। ਵੀਰਾ ਰੋਟੀ ਖਾ ਲਈਏ ਤੇ ਮੈਨੂੰ ਇੱਕ ਚਾਹ ਦਾ ਕੱਪ ਬਣਾ ਦੇ, ਮੇਰਾ ਬਹੁਤ ਸਿਰ ਦਰਦ ਹੁੰਦਿਆ। ਵਾਹ ਵਾਹ ਭੈਣਾ, ਤੇਰੇ ਮੈਂ ਸਦਕੇ ਜਾਵਾਂ। ਵੀਰਾ ਤੇ ਤੂੰ ਘਰ ਦੇ ਵਿੱਚ ਆਫਿਸ ਬੁਆਏ ਸਮਝਿਆ ਹਨਾ, ਵੀ ਜਿਹਦੇ ਕੋਲ ਚਾਹਾਂ ਬਣਵਾਉਂਦੀ ਫਿਰਦੀ। ਉਹ ਭੈਣਾ ਕੁੜੀਆਂ ਦਾ ਕੰਮ ਹੁੰਦਾ, ਔਰਤ ਦਾ ਕੰਮ ਹੁੰਦਾ ਚਾਹਾਂ ਪਕਾਉਣੀਆਂ, ਰੋਟੀ ਪਕਾਉਣੀ। ਇਹ ਬੁੱਢੀਆਂ ਦੇ ਕੰਮ ਆ। ਜਿੱਥੇ ਬੰਦੇ ਚਾਹਾਂ ਬਣਾਉਂਦੇ ਫਿਰਨ ਨਾ, ਉਹ ਘਰ ਨਹੀਂ ਫੇਰ ਵਸਦੇ, ਉਹ ਘਰ ਉਜੜਦੇ ਹੀ ਆ। ਚਾਹ ਤੇ ਮੈਂ ਉੱਥੇ ਰੱਖੀ ਸੀ, ਮੈਂ ਦੱਸਣਾ ਭੁੱਲ ਗਿਆ। ਜੇ ਅੰਦਰ ਰੱਖੀ ਸੀ ਤੇ ਮੈਨੂੰ ਉਦੋਂ ਹੀ ਦੱਸ ਦਿੰਦਾ, ਮੈਂ ਅੰਦਰੋਂ ਹੀ ਪੀ ਲੈਣੀ ਸੀ। ਉਹ ਮੈਂ ਵੀ ਅੱਜ ਤਾਂ ਬਣਾਈ, ਮੈਂ ਕਿਹਾ ਉਹ ਤੇ ਤਿਆਰ ਹੋਣ ਦਈ ਆ, ਕਿਤੇ ਲੇਟ ਨਾ ਹੋ ਜਾਵੇ। ਘਟਦਾ ਕੱਟ ਕਿਉਂ ਰਿਹਾ ਮੇਰਾ ਫੋਨ? ਕੀ ਹੋਇਆ ਇਹਨੂੰ? ਮੈਸੇਜ ਬਿਜ਼ੀ ਹੋਣਾ, ਮੈਸੇਜ ਕਰਤਾ। ਮੇਰੀ ਯਾਦ ਤੇ ਉਹਨੂੰ ਆਂਦੀ ਏ। ਫਿਲਮ ਕਾਹਤੋਂ ਬਾਰ-ਬਾਰ ਫੋਨ ਕਰੀ ਜਾਣ ਡਈ ਆ? ਮੈਂ ਅੱਗੇ ਕਾਰੋਬਾਰ ਤੋਂ ਬੜਾ ਪਰੇਸ਼ਾਨ ਆ, ਤੂੰ ਲੈ ਦੇ ਫੋਨ ਤੇ ਫੋਨ ਕਰੀ ਜਾਣ ਡਈ।
ਬਸ ਕੋਈ 2-4 ਦਿਨ ਸ਼ੁਗਲ ਮੇਲਾ ਹੁੰਦਾ ਜਿਹੜਾ ਹੋ ਗਿਆ ਵਾ। ਤੈਨੂੰ ਮੈਂ ਕਿਹਾ ਸੀ ਤੂੰ ਮੇਰੇ ਪਿੱਛੇ ਘਰ ਛੱਡ ਕੇ ਆ ਜਾ। ਖਬਰਦਾਰ ਜੇ ਮੈਨੂੰ ਇਹਦੇ ਬਾਅਦ ਫੋਨ ਕੀਤਾ ਤੇ ਬਦਤਮੀਜ਼। ਅੱਛਾ ਵੀਰਾ, ਮੈਂ ਆਪਣੇ ਘਰ ਚੱਲੀ ਆ ਤੇ ਆਪਣਾ ਖਿਆਲ ਰੱਖੀ। ਸ਼ੁਕਰ ਆ ਇਹਨੂੰ ਵੀ ਕਿਤੇ ਅਕਲ ਆਈ। ਪਰ ਜੇ ਅਸੀਂ ਇੱਥੇ ਇਹਨੂੰ ਬਹਾ ਕੇ ਰੋਟੀਆਂ ਖਵਾਉਂਦੇ, ਇਹਦੀ ਸੇਵਾ ਕਰਦੇ, ਇਹਦੀਆਂ ਹਮਦਰਦੀਆਂ ਲੈਂਦੇ ਨਾ, ਤੇ ਇਹਨੇ ਕਦੀ ਵੀ ਨਹੀਂ ਸੀ ਸੁਧਰਨਾ। ਆ ਥੋੜਾ ਜਿਹਾ ਅਥਰਾ ਸਲੂਕ ਕੀਤਾ ਨਾ ਤੇ ਇਹਨੂੰ ਵੀ ਕਿਤੇ ਅਕਲ ਆਈ ਆ ਵੀ ਆਪਣੇ ਘਰ ਹੀ ਜਾਣਾ। ਚਲੋ ਖੈਰ ਨਾਲ ਜਾਵੇ ਆਪਣੇ ਘਰ ਤੇ ਖੈਰ ਨਾ ਰਵੇ ਆਪਣੇ ਘਰ। ਸਾਡਾ ਵੀ ਅੱਲਾ ਵਾਰਸ, ਅਸੀਂ ਵੀ ਕੋਈ ਜਨਾਨੀ ਲਿਆਉਣ ਦਾ ਸੋਚਦੇ ਹਾਂ। अस्सलाम वालेकुम। इरम, इरम तू? वालेकुम सलाम। वालेकुम सलाम। बैठ जा बैठ जा। इरम, वो इन्नी शाम गए तू कल ही, और तू मैनू ही फोन कर देंदी। पानी पी। ਉਹ ਤੂੰ ਮੈਨੂੰ ਫੋਨ ਕਰ ਦਿੰਦੀ, ਮੈਂ ਆ ਜਾਂਦਾ ਤੈਨੂੰ ਲੈਣ। ਮੈਂ ਤੇ ਇਹੀ ਸੋਚਣ ਦਿਆ ਸੀ ਤੇਰੇ ਅੱਬਾ ਜੀ ਫੌਤ ਹੋ ਗਏ, ਤੂੰ ਮੈਨੂੰ ਉਹ ਵੀ ਨਹੀਂ ਫੋਨ ਕਰਕੇ ਦੱਸਿਆ। ਉਹ ਤੇ ਮੈਨੂੰ 3-4 ਦਿਨਾਂ ਬਾਅਦ ਬਾਹਰੋਂ ਕਿਤੋਂ ਪਤਾ ਲੱਗਾ ਸੀ। ਨਾਲੇ ਤੂੰ ਤੇ ਮਹੀਨੇ ਦਾ ਕਹਿ ਕੇ ਗਈ ਸੀ ਤੇ ਹਜੇ ਤੇ 4 ਦਿਨ ਹੋ ਗਏ, ਲੇਕਿਨ ਫੇਰ ਵੀ ਮੈਂ ਤੇਰੇ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੀ ਇਰਮ। मैं वो सारे कागज तैयार कर लिया, सारे कागज तैयार कर लिया। तू पानी भी नहीं मेरे घर का पीता, ਇਹਦਾ मतलब कि तू अपने फैसले ते अटल आ। बबलू किथे चला? मैं ਜਿਹੜਾ ਤੇਰੇ ਨਾਲ ਵਾਅਦਾ ਕੀਤਾ ਸੀ ਉਹ ਮੈਂ ਕਾਗਜ਼ ਤਿਆਰ ਕੀਤੇ ਨੇ, ਮੈਂ ਤਲਾਕ ਦੇ ਕਾਗਜ਼ ਲੈਣ ਚੱਲਾਂ। बबलू ਇੱਥੇ ਬੈਠ। ਜੇ ਤੂੰ ਉਹਨਾਂ 4 ਦਿਨਾਂ ਦੀ ਗੱਲ ਕਰਦਾ ਹੈ, ਉਹਨਾਂ 4 ਦਿਨਾਂ ਨੇ ਮੇਰੀ ਅੱਖਾਂ ਖੋਲਤੀਆਂ ਤੇ ਇਹ ਦੇਖ, ਮੈਨੂੰ ਮਾਫ ਕਰ ਦੇ। ਮੈਂ ਆਪਣੇ ਸਿਰ ਦੇ ਤਾਜ ਨੂੰ ਠਕਰਾ ਕੇ ਗਈ ਸੀ, ਇਸੇ ਗਮ 'ਚ ਮੇਰਾ ਅੱਬਾ ਮਰ ਗਿਆ ਤੇ ਮੈਂ ਉਹਦੀ ਬਹੁਤ ਵੱਡੀ ਸਜ਼ਾ ਭੁਗਤੀ ਹੈ। ਖਾਮਦ ਦੇ ਘਰ ਨੂੰ ਠੁਕਰਾ ਕੇ ਗਈ ਆ ਤੇ ਜ਼ਮਾਨੇ ਤੇ ਕਿਤੇ ਮੈਨੂੰ ਢੋ ਨਹੀਂ ਲੱਭੀ। ਤੇ ਸਿਆਣੇ ਸੱਚ ਹੀ ਕਹਿੰਦੇ ਨੇ ਕਿ ਮਾਪਿਆਂ ਦੇ ਘਰੋਂ ਡੋਲੀ ਉੱਠਦੀ ਸੋਹਣੀ ਲੱਗਦੀ ਹੈ ਤੇ ਖਾਮਦ ਦੇ ਘਰੋਂ ਜਨਾਜ਼ਾ। ਮੈਂ ਸਬਕ ਨੂੰ ਚੰਗੇ ਤਰੀਕੇ ਨਾਲ ਸਿੱਖ ਗਈ ਹਾਂ। ਤੂੰ ਮੈਨੂੰ ਮਾਫ ਕਰ ਦੇ ਬਬਲੂ। ਨਹੀਂ ਇਰਮ, ਤੂੰ ਮੇਰੇ ਅੱਗੇ ਹੱਥ ਨਾ ਬੰਨ। ਮੈਂ ਤੈਨੂੰ ਮਾਫ ਕਰ ਦਿੱਤਾ, ਕਿਉਂਕਿ ਸਿਆਣੀ ਕਹਿੰਦੇ ਨੇ ਕਿ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਇਰਮ, ਉਹਨੂੰ ਭੁੱਲਿਆ ਨਹੀਂ ਕਹਿੰਦੇ। ਮੇਰੀਆਂ ਮਾਵਾਂ ਤੇ ਮੇਰੀਆਂ ਭੈਣਾਂ, ਤੁਸੀਂ ਮੇਰੀ ਇਹ ਸਟੋਰੀ ਦੇਖੀ ਤੇ ਹੋਏਗੀ, ਇੱਥੋਂ ਸਬਕ ਜ਼ਰੂਰ ਹਾਸਲ ਕਰਿਓ। ਔਰਤ ਦੇ 2 ਦਰ ਹੁੰਦੇ ਨੇ, ਇੱਕ ਉਹਦੇ ਬਾਪ ਦਾ ਤੇ ਦੂਸਰਾ ਉਹਦੇ ਖਾਮਨ ਦਾ। ਤੇ ਔਰਤ ਬਾਪ ਦਾ ਦਰ ਛੱਡ ਕੇ ਖਾਮਨ ਦੇ ਦਰ ਤੇ ਆਂਦੀ, ਤੇ ਜਿਹੜੀ ਔਰਤ ਖਾਮਨ ਦਾ ਦਰ ਛੱਡ ਕੇ ਜਾਂਦੀ ਹੈ ਨਾ, ਉਹ ਕਿਸੇ ਦਰ ਜੋਗੀ ਨਹੀਂ ਰਹਿੰਦੀ, ਕਿਸੇ ਦਰ ਜੋਗੀ ਨਹੀਂ ਰਹਿੰਦੀ। ਕਿਉਂ ਬਬਲੂ, ਮੈਂ ਸਹੀ ਕਿਹਾ ਨਾ? ਬਿਲਕੁਲ ਸਹੀ।